मैं तुहाडा प्रौणचारक मियाँ आसफ अली तो एक सरदार इंडिया तो आए हुए मेरे नाल मौजूद आ तो इन्हों देखिया मैं तो मैनूं लग्या कि इन्हों दे कोई करंट आ यकदम जिहड़ा बंदा ना आके बोलना चाह रहा तो मैं आ जाओ इन्हों दे नाल गलबात करते हैं। की नाम ही तुहाडा? हरमेश सिंह जी। कित्थों आए हो? ਅਸੀਂ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਧੂੜ ਪਿੰਡ ਹੈ ਜੀ। अच्छा मैं कर रहा सी ना प्रोग्राम तो बाबा जी ना विचों दी यकदम निकल के अगे आ गए। मैं क्या देखा चलो इन्हों नाल भी गल करते हैं। हाँ जी हाँ जी बहुत ਵਧੀਆ ਲੱਗ ਰਿਹਾ ਜੀ। ਅਸੀਂ ਉਹਦੇ ਵੀ ਬਹੁਤ ਧੰਨਵਾਦ ਆ। ਚਲੋ ਜਿਹੜਾ ਆਪਣਾ ਕੋਰੀਡੋਰ ਖੁੱਲਿਆ ਕਰਤਾਰਪੁਰ ਸਾਹਿਬ ਵਾਲਾ ਲਾਂਘਾ ਤੇ ਬਹੁਤ ਵਿੱਚ ਘਰ ਇਹੋ ਜਿਹੇ ਗਰੀਬ ਵੀ ਨੇ। ਚਲੋ ਜਿਹੜੀ ਫੀਸ ਜ਼ਿਆਦਾ ਉਹਨੂੰ ਥੋੜਾ ਜਿਹਾ ਘਟਾ ਲਓ ਦੋਵੇਂ ਪਾਸੇ ਸਹਿਮਤੀ ਕਰਕੇ ਨਾ ਇੰਡੀਆ ਸਰਕਾਰ ਵੀ ਪਾਕਿਸਤਾਨ ਸਰਕਾਰ ਵੀ। ਚਲੋ ਅਮੀਰ ਬੰਦਾ ਤਾਂ ਆ ਜਾਂਦਾ ਪੈਸੇ ਲਾ ਕੇ ਗਰੀਬ ਬੰਦਾ ਨਹੀਂ ਆ ਸਕਦਾ। ਹੁਣ ਮੈਂ ਗਰੀਬ ਹਾਂ ਇੰਡੀਆ ਚੋਂ ਆਇਆ ਜੀ ਬਹੁਤ ਸਾਲ ਦੀ ਤਮੰਨਾ ਤੀ ਆਉਣ ਦੀ। ਸਾਨੂੰ ਵੀ ਡਰ ਲੱਗ ਰਿਹਾ ਤੀ ਵੀ ਪਤਾ ਨਹੀਂ ਪਾਕਿਸਤਾਨ 'ਚ ਜਿਵੇਂ ਫੈਲਾਇਆ ਜਾਂਦਾ ਵੀ ਉੱਥੇ ਤਾਂ ਅੱਤਵਾਦੀ ਨੇ ਉੱਥੇ ਤਾਂ ਗਵਾਹ ਕਰ ਲੈਂਦੇ ਨੇ। ਜਿਵੇਂ ਹੁਣ ਆਪਣੀ ਪੰਜਾਬ ਦੀ ਸੰਗਤ ਆਉਂਦੀ ਆ ਇੰਡੀਆ ਦੀ ਵੀ ਉਹਦੇ ਮਗਰ ਅੱਗੇ ਪਿੱਛੇ ਫੋਰਸ ਹੁੰਦੀ ਆ ਵੀ ਉਹਨੂੰ ਬਹੁਤ ਜ਼ਿਆਦਾ ਖਤਰਾ। ਉਰੇ ਆ ਕੇ ਦੇਖਿਆ ਜੀ ਉਹੋ ਜਿਹੀ ਕੋਈ ਗੱਲ ਨਹੀਂ। ਅਸੀਂ ਚਾਹੁੰਦੇ ਹਾਂ ਵੀ ਹਿੰਦੁਸਤਾਨ ਦੇ ਵਿੱਚ ਵੀ ਇੰਡੀਆ ਦੇ ਵਿੱਚ ਵੀ ਐਵੇਂ ਪਿਆਰ ਬਣ ਜੇ ਤੇ ਮੋਦੀ ਸਰਕਾਰ ਵੀ ਰਬਰਾਨ ਸਰਕਾਰ ਵੀ ਆਪ 'ਚ ਇੰਨੀ ਸਹਿਮਤੀ ਬਣ ਜੇ ਜਿਵੇਂ ਉਰੇ ਆ ਜੀ। ਜਿਵੇਂ ਉਰੇ ਆ ਦੇਖੋ ਸਾਨੂੰ ਇੰਨਾ ਪਤਾ ਨਹੀਂ ਸੀ ਵੀ ਇੰਨਾ ਪਿਆਰ ਕਰਦੇ ਨੇ ਉੱਥੇ। ਹੁਣ ਮੇਰੀ ਇਹ ਅਰਦਾਸ ਹੈ ਵੀ ਸਾਡੇ ਬੱਚੇ ਵੀ ਆ ਕੇ ਉਰੇ ਮੇਰੇ ਖੁਦ ਬੱਚੇ ਮੈਂ ਅਰਦਾਸ ਕਰਕੇ ਜਾਣਾ ਬਾਬਾ ਨਾਨਕ ਜੀ ਦੇ ਚਰਨਾਂ 'ਚ ਵੀ ਸਾਡੇ ਬੱਚੇ ਵੀ ਉਰੇ ਆ ਕੇ ਦੇਖਣ ਉਹਨਾਂ ਵੀ ਉਤਸ਼ਾਹ ਵਧੇ ਇੰਡੀਆ ਦੇ ਵਿੱਚ ਉਹ ਵੀ ਇਸ ਤਰ੍ਹਾਂ ਸੇਵਾ ਕਰਨ ਮਿਲ ਕੇ ਰਹਿਣ ਜਿਵੇਂ ਉਰੇ ਸਾਨੂੰ ਪਿਆਰ ਮਿਲ ਰਿਹਾ। ਮੈਂ ਕਹਿੰਦਾ ਅਸੀਂ ਧੰਨਵਾਦ ਆ ਜਿਵੇਂ ਪ੍ਰਸ਼ਾਸਨ ਸਾਨੂੰ ਹੈਲੋ ਕਰ ਰਿਹਾ ਮੱਥੇ ਟੇਕ ਰਿਹਾ ਵਿੱਚ ਉਹ ਵੀ ਕਹਿ ਰਿਹਾ ਵੀ ਬਹੁਤ ਵਧੀਆ ਮਿਲ ਕੇ ਖੁਸ਼ੀ ਹੁੰਦੀ ਆ ਤੁਹਾਨੂੰ। ਤੇ ਕੱਲ ਮੈਂ ਆਇਆ ਉਰੋਂ ਅਸੀਂ ਇੰਡੀਆ ਚੋਂ ਇਕੱਲੇ ਆਇਆ। ਅਸੀਂ ਜਦ ਆ ਕੇ ਦੇਖਿਆ ਇੱਕ ਉਹਨਾਂ ਦਾ ਸਿੱਖ ਉਹ ਰੋ ਪਿਆ ਅੱਖਾਂ ਮੇਰੇ ਸਾਹਮਣੇ ਉਹਦੇ ਭਰ ਆਈਆਂ ਵੀ ਤੁਸੀਂ ਆਉਂਦੇ ਕਿਉਂ ਨਹੀਂ ਵੀ ਹੁਣ ਅਸੀਂ ਉੱਧਰ ਜਾ ਨਹੀਂ ਸਕਦੇ ਗਰੀਬ ਆ ਤੁਸੀਂ ਤਾਂ ਮਾੜਾ ਮੋਟਾ ਸਾਡੇ ਜੋ ਠੀਕ ਹੋ ਤੁਸੀਂ ਤਾਂ ਆ ਕੇ ਸਾਨੂੰ ਮਿਲੋ। ਸਾਡਾ ਇੰਨਾ ਮਨ ਉਹਨਾਂ ਨੂੰ ਦੇਖ ਕੇ ਉਹ ਹੋਇਆ ਵੀ ਕਮਾਲ ਹੈ ਇੰਨੀ ਉਮਰ ਬਜ਼ੁਰਗ ਵੀ ਸਾਡੇ ਆਈ ਲੰਘ ਕੇ ਉਹਨਾਂ ਆ ਨਹੀਂ ਸਕੇ ਹੈਗੇ ਤੇ ਉਰੇ ਮਿਲ ਕੇ ਆ ਕੇ ਇੰਨੀ ਖੁਸ਼ੀ ਹੋ ਰਹੀ ਆ ਨਾ। ਅਸੀਂ ਅਰਦਾਸ ਕਰਦੇ ਹਾਂ ਵੀ ਸਾਡੇ ਬੱਚੇ ਵੀ ਉਰੇ ਜ਼ਰੂਰ ਆਉਣ ਇੱਥੇ ਬਾਬਾ ਜੀ ਦੇ ਨਾਨਕ ਜੀ ਦੇ ਦਰਸ਼ਨ ਕਰਨ ਅਸਥਾਨ ਤੇ ਨਨਕਾਣਾ ਸਾਹਿਬ ਜ਼ਰੂਰ ਆਉਣ। ਇਸ ਤਰ੍ਹਾਂ ਪਿਆਰ ਇੰਡੀਆ 'ਚ ਬਣੇ। ਅਸੀਂ ਤਾਂ ਉਰੇ ਦੇਖ ਰਹੇ ਸਾਨੂੰ ਤਾਂ ਇੱਥੇ ਵੀ ਉੱਥੇ ਹਿੰਦੂਆਂ ਦਾ ਬੁਰਾ ਹਾਲ ਹੈ ਸਿੱਖਾਂ ਦਾ ਬੁਰਾ ਹਾਲ ਹੈ ਵੀ ਮੁਸਲਮਾਨ ਬਹੁਤ ਤੰਗ ਕਰਦੇ ਪਰ ਇਹੋ ਜਿਹੀ ਕੋਈ ਗੱਲ ਨਹੀਂ। ਅਸੀਂ ਨੇ ਆ ਕੇ ਜਦ ਦੇਖਿਆ ਇੰਨਾ ਮਨ ਸ਼ਾਂਤ ਹੋਇਆ ਸਾਡਾ। ਅਸੀਂ ਕਹੇ ਦਿਲੋਂ ਬਹੁਤ ਬਹੁਤ ਧੰਨਵਾਦ। ਸਾਡੇ ਲਈ ਲਫ਼ਜ਼ ਨਹੀਂ ਵੀ ਅਸੀਂ ਕਿਵੇਂ ਨਾ ਧੰਨਵਾਦ ਕਰੀਏ ਪਾਕਿਸਤਾਨੀ ਜੀਆਂ ਦਾ ਉਰੂ ਮੰਨ ਲਓ ਸਾਰੇ ਭਾਈਚਾਰਾ ਉਰੇ ਇੰਨਾ ਕਾਇਮ ਇੰਨਾ ਤਾਂ ਇੰਡੀਆ ਦੇ ਵਿੱਚ ਇੱਕ ਘਰ ਦੇ ਵਿੱਚ ਜੰਮ ਕੇ ਉਹਨਾਂ ਦਾ ਪਿਆਰ ਨਹੀਂ ਹੈਗਾ ਜਿੰਨੇ ਉਰੇ ਹੁਣ ਪਤਾ ਨਹੀਂ ਸਾਰੇ ਪਾਕਿਸਤਾਨ ਦੇ ਲੋਕ ਉਰੇ ਆ ਰਹੇ ਆ ਇੰਨਾ ਪਿਆਰ ਦੇ ਰਹੇ ਨੇ ਕੋਈ ਅੰਤ ਨਹੀਂ। ਮੈਂ ਕਹਿੰਦਾ ਹਿਸਾਬ ਨਹੀਂ ਹੈਗਾ। ਤੁਸੀਂ ਇੰਡੀਆ ਦੇ ਵਿੱਚ ਚਲੋ ਇੱਕ ਘਰ ਦੇ ਵਿੱਚ ਜੰਮ ਕੇ ਇੰਨਾ ਪਿਆਰ ਉਹਨਾਂ ਦਾ ਨਹੀਂ ਹੈਗਾ ਜਿੰਨਾ ਉਰੇ ਆ। ਸਾਨੂੰ ਤਾਂ ਇੱਥੇ ਵੀ ਸੱਚੀਓ ਖਬਰ ਜਿਵੇਂ ਹੁਣ ਅਸੀਂ ਕੱਲ ਦੇਖਿਆ ਵੀ ਸਹੀ ਉਹੀ ਗੱਲ ਹੈ ਗੱਡੀਆਂ ਸਾਨੂੰ ਆਪਣੀਆਂ ਬੱਸਾਂ ਜਾ ਰਹੀਆਂ ਨੇ ਇੱਕ ਬੱਸ ਦੇ ਮਗਰ ਆਪਣੀ ਸਿਕਿਉਰਟੀ ਦੀ ਗੱਡੀ ਆ ਦੋ ਬੱਸਾਂ ਛੱਡ ਕੇ ਸਾਨੂੰ ਵੀ ਇੱਥੇ ਵੀ ਬਹੁਤ ਖਤਰਾ ਉਰੇ। ਜਦ ਅਸੀਂ ਨੇ ਦੇਖਿਆ ਵੀ ਇੰਨਾ ਸਤਿਕਾਰ ਉਰੇ ਦਾ ਪ੍ਰਸ਼ਾਸਨ ਕਰ ਰਿਹਾ ਆ ਸਾਡੇ ਲਵੇ ਕੋਈ ਇਹੋ ਜਿਹਾ ਲਫ਼ਜ਼ ਨਹੀਂ ਵੀ ਅਸੀਂ ਉਹਨਾਂ ਦਾ ਧੰਨਵਾਦ ਕਿਵੇਂ ਕਰੀਏ ਜੀ ਹੈ ਨਾ। ਤੇ ਬਹੁਤ ਧੰਨਵਾਦ ਜੀ। ਤੇ ਅਸੀਂ ਤਾਂ ਮੈਂ ਕਹਿੰਦਾ ਕੱਲ੍ਹ ਦਾ ਸਾਨੂੰ ਇੰਨੀ ਬੇਸ਼ਰਮੀ ਆ ਰਹੀ ਆ ਵੀ ਆਪਾਂ ਉਹ ਚਲੋ ਹੋਰ ਲੋਕ ਲਾ ਲਓ ਜਿਹੜੇ ਭੜਕਾਉਂਦੇ ਨੇ ਵੀ ਉੱਥੇ ਤਾਂ ਐਂ ਹੋ ਜੂ ਉੱਥੇ ਐਂ ਹੋ ਜੂ। ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਨਵੇਂ ਮੁੰਡੇ ਜਿਹੜੀ ਜਵਾਨੀਆਂ ਉਹਦੇ ਵਿੱਚ ਗਲਤਫਹਿਮੀ ਹੋ ਰਹੀ ਹੈ ਵੀ ਅਸੀਂ ਪਾਕਿਸਤਾਨ ਬਾਗੇ ਸਾਡਾ ਮੁੜ ਕੇ ਵੀਜ਼ਾ ਕਿਸੇ ਦੇਸ਼ 'ਚ ਨਹੀਂ ਸੀ ਜਾ ਸਕਦੇ। ਜਦ ਉਰੇ ਆ ਕੇ ਮੈਂ ਪੁੱਛਿਆ ਸਾਰੇ ਭਾਈਆਂ ਨੂੰ ਪ੍ਰਸ਼ਾਸਨ ਨੂੰ ਮੀਡੀਆ ਨੂੰ ਵੀ ਅੱਜ ਮੇਰੀ ਗੱਲਬਾਤ ਹੋਈ ਤੇ ਉਹ ਕਹਿੰਦੇ ਇਹ ਕੋਈ ਗੱਲ ਨਹੀਂ ਅਸੀਂ ਜਿਹੜੀ ਮਰਜ਼ੀ ਫੋਰਨ ਕੰਟਰੀ ਬਾਜੀ 6 ਮਹੀਨਿਆਂ ਬਾਅਦ ਅਸੀਂ ਉਰੇ ਵੀ ਆ ਸਕਦੇ ਹਾਂ ਵੀ ਇਹ ਜੀ ਕੋਈ ਦਿੱਕਤ ਨਹੀਂ ਆਉਂਦੀ ਸਾਨੂੰ ਵੀਜ਼ਾ ਨਾ ਮਿਲੇ। ਸਾਡੇ ਜਿਹੜੀ ਪੰਜਾਬ ਦੇ ਵਿੱਚ ਨਵੇਂ ਮੁੰਡਿਆਂ 'ਚ ਉਤਸ਼ਾਹ ਹੋ ਰਿਹਾ ਬਾਹਰਲੇ ਦੇਸ਼ਾਂ 'ਚ ਜਾਣ ਦਾ। ਉਹ ਪੰਜਾਬ 'ਚੋਂ ਨਨਕਾਣਾ ਸਾਹਿਬ ਨਹੀਂ ਆ ਸਕਦੇ। ਉਹ ਕਹਿ ਦਿੰਦੇ ਨੇ ਵੀ ਜੇ ਅਸੀਂ ਨਨਕਾਣਾ ਸਾਹਿਬ ਬਾਗੇ ਪਾਕਿਸਤਾਨ ਸਾਡਾ ਇੰਡੀਆ 'ਚੋਂ ਕਿਸੇ ਪਾਸੇ ਸਾਨੂੰ ਜਾਣ ਨਹੀਂ ਦੇਣਾ ਵੀਜ਼ਾ ਕਿਸੇ ਦਾ ਨਹੀਂ ਲੱਗਦਾ ਹੈਗਾ ਕਿਸੇ ਨੂੰ ਵੀ। ਇੰਨੀ ਜਣੀ ਉਹਨਾਂ 'ਚ ਦਹਿਸ਼ਤ ਭਰ ਰਹੀ ਹੈ। ਅਸੀਂ ਕਹਿੰਦੇ ਹਾਂ ਵੀ ਇੰਡੀਆ ਦੇ ਵੀ ਬੱਚਿਆਂ ਨੂੰ ਵੀ ਇਹੋ ਜਿਹੀ ਕੋਈ ਗੱਲ ਨਹੀਂ ਤੇ ਆਓ ਦਰਸ਼ਨ ਬਾਬਾ ਨਾਨਕ ਕਰਾਊਗਾ। ਬਾਬਾ ਨਾਨਕ ਨੇ ਤਾਂ ਸਾਰੇ ਕਿਤੇ ਵੀਜ਼ੇ ਲਵਾਉਣੇ ਨੇ ਅਮਰੀਕਾ ਕੈਨੇਡਾ ਅੱਜ ਲਾ ਲਓ ਤੁਸੀਂ ਅਮਰੀਕਾ ਸਭ ਤੋਂ ਵੱਡਾ ਦੇਸ਼ ਆ। ਉੱਥੇ ਜਦ 2004 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਮੰਨਿਆ ਤੀ ਸਭ ਤੋਂ ਉੱਚੀ ਮੰਜ਼ਲ ਦੇ ਵਿੱਚ ਅਮਰੀਕਾ ਨੇ ਬਣਾਇਆ ਸੀ। ਇੰਨਾ ਧਰਮ ਨੂੰ ਸਤਿਕਾਰ ਦਿੱਤਾ ਉਹਨਾਂ ਨੇ। ਪਤਾ ਨਹੀਂ ਕਿਉਂ ਸਾਨੂੰ ਤਾਂ ਸਮਝ ਨਹੀਂ ਆਉਂਦਾ ਵੀ
ਇੰਨਾ ਉਹ ਕਰਨਾ ਨਹੀਂ ਚਾਹੀਦਾ। ਉਰੇ ਜ਼ਰੂਰ ਆਓ, ਸਾਨੂੰ ਸਾਰਿਆਂ ਨੂੰ ਬੇਨਤੀ ਆ। ਅਸੀਂ ਕੋਈ ਵੀ ਤੁਹਾਡਾ ਐ ਨਹੀਂ ਲੱਗਦਾ ਵੀ ਕਿਵੇਂ ਅਸੀਂ ਧੰਨਵਾਦ ਕਰੀਏ। ਇੰਨਾ ਸਾਨੂੰ ਪਿਆਰ ਮਿਲਿਆ, ਇੰਨੇ ਸਾਨੂੰ ਮਾਣ ਸਤਿਕਾਰ ਮਿਲਿਆ। ਮੈਂ ਕਹਿੰਦਾ ਉਰੋਂ ਜਦ ਕਹਿੰਦੇ ਨੇ ਨਹੀਂ ਜੇ ਸਰਦਾਰ ਜੀ ਨੇ ਇੰਡੀਆ ਦੇ ਅਸੀਂ ਲੰਗਰ 'ਚ ਵਗ ਜਾਂਦੇ ਆ ਤੇ ਕੋਈ ਮੂਹਰੋਂ ਹੋਰ ਆ ਜੇ ਕੋਈ ਥਾਲ ਨਾ ਮਿਲੇ, ਪਹਿਲਾਂ ਕਹਿੰਦੇ ਨਹੀਂ ਪਹਿਲਾਂ ਇੰਡੀਆ ਵਾਲਿਆਂ ਨੂੰ ਸਿਖਾਓ, ਤੁਸੀਂ ਸਾਡੇ ਮਹਿਮਾਨ ਹੋ। ਮੈਂ ਕਹਿੰਦਾ ਸਾਨੂੰ ਤਾਂ ਇੰਨਾ ਘਰ 'ਚ ਵੀ ਪਿਆਰ ਨਹੀਂ ਮਿਲਦਾ, ਮੰਨ ਲਓ ਆਪਦੇ ਮਾਂ ਬਾਪਾਂ ਤੋਂ ਸਾਨੂੰ ਇੰਨਾ ਪਿਆਰ ਨਹੀਂ ਮਿਲਦਾ ਜਿੰਨਾ ਸਾਨੂੰ ਉਰੇ ਮਿਲ ਰਿਹਾ। ਮੈਂ ਕਹਿੰਦਾ ਪਹਿਲਾਂ ਥਾਲ ਵੀ ਦਿੰਦੇ ਨੇ ਵੀ ਤੁਸੀਂ ਚਾਹ ਛਕੋ, ਪ੍ਰਸਾਦਾ ਵੀ ਛਕੋ। ਮੈਂ ਕਹਿੰਦਾ ਵੀ ਜਿਵੇਂ ਹੁਣ ਉਰਾਂ ਪਰਾਂ ਜਾਂਦੇ ਆ, ਪ੍ਰਸ਼ਾਸਨ ਨੇ ਇੰਨੀ ਸਾਡੇ ਤੇ ਕਹਿੰਦਾ ਪੂਰੀ ਨਿਗਰਾਨੀ ਰੱਖ ਰੱਖੀ ਆ। ਸੱਚਾ ਸੌਦਾ ਗਿਆ ਸੀ, ਪ੍ਰੋਟੋਕੋਲ ਮਿਲੀ। ਅੱਛਾ ਚਲੋ, ਅੱਛਾ ਗੱਲਬਾਤ ਇਹ ਜੀ ਬੜੀ ਸੋਹਣੀ ਗੱਲਬਾਤ ਕਰ ਰਹੇ ਸੀਗੇ ਭਾਈ ਜੀ, ਬੜੀ ਗੱਲਬਾਤ ਇਹਨਾਂ ਨੇ ਕੀਤੀ, ਬੜਾ ਚੰਗਾ ਲੱਗਾ ਮੈਨੂੰ ਸੁਣ ਕੇ। ਤੇ ਇਦਾਂ ਦੇ ਲੋਕ ਆ ਜਿਹੜੇ ਇਹ ਵਾਕਈ ਦੋਵਾਂ ਦੇਸ਼ਾਂ ਦੇ ਦਰਮਿਆਨ ਜਿਹੜੇ ਆ ਇਹਨਾਂ ਦੇ ਇਹ ਲੋਕ ਪਿਆਰ ਅਮਨ ਮੁਹੱਬਤ ਫੈਲਾ ਸਕਦੇ ਆ, ਇਹੀ ਸਾਰੇ ਨੂੰ ਦੇਸ਼ਾਂ ਨੂੰ ਕਰੀਬ ਲਿਆ ਸਕਦੇ ਆ। ਇਦਾਂ ਦੇ ਲੋਕਾਂ ਨੂੰ ਵਾਕਈ ਵੈਲਕਮ ਕਰਨ ਨੂੰ ਦਿਲ ਕਰਦਾ ਤੇ ਜੱਫੀਆਂ ਵੀ ਪਾਉਣ ਨੂੰ ਦਿਲ ਕਰਦਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।